ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 20 ਅਪ੍ਰੈਲ ਦਾ ਦਿਨ 1660 ਗੁਰੂ ਹਰਰਾਏ ਸਾਹਿਬ ਸ੍ਰੀਨਗਰ ਪੁੱਜੇ। ਅਪ੍ਰੈਲ ਦੇ ਸ਼ੁਰੂ 'ਚ ਗੁਰੂ ਹਰਰਾਏ ਸਾਹਿਬ ਸਿਆਲਕੋਟ ਸਨ। ਉਨੀ ਦਿਨੀ ਭਾਈ ਮੱਖਣ ਸ਼ਾਹ ਲੋਬਾਣਾ, ਜੋ ਕਸ਼ਮੀਰ ਦਾ ਇੱਕ ਵੱਡਾ ਵਪਾਰੀ ਸੀ, ਉੱਥੇ ਆਇਆ ਤੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਉਹਨਾਂ ਨੂੰ ਕਸ਼ਮੀਰ ਦੀ ਸੰਗਤ ਨੂੰ ਦਰਸ਼ਨ ਦੇਣ ਵਾਸਤੇ ਅਰਜ਼ ਕੀਤੀ। ਗੁਰੂ ਸਾਹਿਬ ਉਸ ਦੀ ਅਰਜ਼ ਮੰਨ ਕੇ ਉਸ ਦੇ ਕਾਫਲੇ ਨਾਲ ਸਿਆਲਕੋਟ ਤੋਂ ਸ੍ਰੀਨਗਰ ਵੱਲ ਚੱਲ ਪਏ। 20 ਅਪ੍ਰੈਲ 1660 ਦੇ ਦਿਨ ਆਪ ਸ੍ਰੀਨਗਰ 'ਚ ਸਨ। ਸ੍ਰੀਨਗਰ ਤੋਂ ਆਪ ਮਟਨ ਹੁੰਦੇ ਹੋਏ ਪਿੰਡ ਟਾਡਾ ਲੋਬਾਣਾ, ਜਿਸ ਨੂੰ ਇੱਕ ਵੱਡਾ ਪਿੰਡ ਹੋਣ ਕਰਕੇ ਮੋਟਾ ਟਾਂਡਾ ਵੀ ਕਹਿੰਦੇ ਸਨ, ਵੀ ਗਏ ਤੇ ਭਾਈ ਮੱਖਣ ਸ਼ਾਹ ਲੋਬਾਣਾ ਦੇ ਘਰ ਰਹੇ। ਗੁਰੂ ਸਾਹਿਬ ਦੇ ਉੱਥੇ ਹੁੰਦਿਆਂ ਹੀ ਭਾਈ ਮੱਖਣ ਸ਼ਾਹ ਦੇ ਪਿਤਾ ਭਾਈ ਦਾਸਾ ਚੜ੍ਹਾਈ ਕਰ ਗਏ। ਭਾਈ ਦਾਸਾ ਦਾ ਸੰਸਕਾਰ ਗੁਰੂ ਹਰਰਾਏ ਸਾਹਿਬ ਨੇ ਆਪਣੇ ਹੱਥੀਂ ਕੀਤਾ। 1692 ਗੁਰੂ ਗੋਬਿੰਦ ਸਿੰਘ ਜੀ ਜੰਮੂ ਪੁੱਜੇ। 29 ਮਾਰਚ 1692 ਦੇ ਦਿਨ ਰਵਾਲਸਰ 'ਚ ਸਾਰੇ ਪਹਾੜੀ ਰਾਜੇ ਇਕੱਠੇ ਹੋਏ। ਉਹਨਾਂ ਦੀ ਸਦਾਰਤ ਗੁਰੂ ਸਾਹਿਬ ਨੇ ਕੀਤੀ। ਇਸ ਸਮੇਂ ਰਾਜਾ ਨੇ ਗੁਰੂ ਸਾਹਿਬ ਨੂੰ ਅਰਜ਼ ਕੀਤੀ ਕਿ ਉਹ ਇੱਕ ਵਾਰ ਸਾਰੀਆਂ ਰਿਆਸਤਾਂ 'ਚ ਆਉਣ ਤੇ ਲੋਕਾਂ ਨੂੰ ਦਰਸ਼ਨ ਦੇਣ। ਗੁਰੂ ਸਾਹਿਬ ਨੇ ਇਹ ਸੁਝਾਅ ਮਨਜ਼ੂਰ ਕਰ ਲਿਆ। ਰਵਾਲਸਰ ਤੋਂ ਜੰਮੂ ਤੱਕ ਦਾ ਦੌਰਾ ਕੀਤਾ। ਰਵਾਲਸਰ ਤੋਂ ਆਪ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ 20 ਅਪ੍ਰੈਲ 1692 ਦੇ ਦਿਨ ਜੰਮੂ ਪੁੱਜੇ। ਇੱਥੋਂ ਆਪ ਚੱਕਾਨਾ, ਰਾਮਗੜ੍ਹ, ਖਿਰੜੀ, ਸਾਂਬਾ, ਪਠਾਨਕੋਟ, ਹੁਸ਼ਿਆਰਪੁਰ 'ਚ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਵਾਪਸ ਅਨੰਦਪੁਰ ਚਲੇ ਗਏ। 1803 ਜੱਸਾ ਸਿੰਘ ਰਾਮਗੜ੍ਹੀਆ ਚੜ੍ਹਾਈ ਕਰ ਗਏ। ਰਾਮਗੜ੍ਹੀਆ ਮਿਸਲ ਦਾ ਮੁੱਢ ਸਾਹਣਨਾ ਪਿੰਡ ਅੰਮ੍ਰਿਤਸਰ ਦੇ ਨੰਦ ਸਿੰਘ ਸਾਹਣੀਆਂ ਤੋਂ ਵੱਜਦਾ ਹੈ। ਉਸ ਦਾ ਸਭ ਤੋਂ ਅਹਿਮ ਸਾਥੀ ਈਚੋ ਗਿੱਲ, ਜ਼ਿਲ੍ਹਾ ਲਾਹੌਰ ਦਾ ਰਹਿਣ ਵਾਲਾ ਜੱਸਾ ਸਿੰਘ 1718 ਤੋਂ 20/4/1803 ਸੀ। ਜੱਸਾ ਸਿੰਘ ਦੇ ਦਾਦਾ ਹਰਦਾਸ ਸਿੰਘ ਤੇ ਪਿਤਾ ਭਗਵਾਨ ਸਿੰਘ ਪਿੱਛੋਂ ਸੁਰ ਸਿੰਘ ਪਿੰਡ ਦੇ ਰਹਿਣ ਵਾਲੇ ਸਨ। ਜੱਸਾ ਸਿੰਘ ਅੰਮ੍ਰਿਤਸਰ ਦੇ ਕਿਲੇ ਰਾਮਰੌਣੀ ਦਾ ਇੰਚਾਰਜ ਸੀ। ਇਸ ਕਰਕੇ ਇਸ ਮਿਸਲ ਨੂੰ ਮਗਰੋਂ ਰਾਮਗੜ੍ਹੀਆ ਮਿਸਲ ਕਿਹਾ ਜਾਣ ਲੱਗ ਪਿਆ। ਜੱਸਾ ਸਿੰਘ ਨੇ ਪਹਿਲੀਆਂ ਜਿੱਤਾਂ ਗੁਰਦਾਸਪੁਰ ਦੇ ਇਲਾਕੇ 'ਚ ਹਾਸਲ ਕੀਤੀਆਂ ਸਨ। ਉਸਨੇ ਕਾਂਗੜੇ ਦੇ ਕਟੋਚ 'ਚ ਰਾਜੇ ਸੰਸਾਰ ਚੰਦ ਦੇ ਵੀ ਗੋਟੇ ਲਵਾਏ ਤੇ ਉਸ ਤੋਂ ਖਿਰਾਜ ਹਾਸਲ ਕੀਤਾ। ਇਸ ਦੂਨ ਦੇ ਇਲਾਕੇ ਦੇ ਨਿੱਕੇ-ਨਿੱਕੇ ਕਈ ਹੋਰ ਰਾਜੇ ਵੀ ਉਸ ਨੂੰ ਖਿਰਾਜ ਦਿਆ ਕਰਦੇ ਸਨ। 1775 'ਚ ਜਦੋਂ ਮਿਸਲਾਂ ਦੇ ਆਪਸੀ ਝਗੜੇ ਸ਼ੁਰੂ ਹੋ ਗਏ ਤਾਂ ਦੀਨਾਨਗਰ ਦੀ ਲੜਾਈ 'ਚ ਕਨਈਆ, ਸ਼ੁਕਰਚੱਕੀਆ ਤੇ ਆਹਲੂਵਾਲੀਆ ਮਿਸਲ ਇੱਕ ਪਾਸੇ ਤੇ ਰਾਮਗੜ੍ਹੀਆ ਭੰਗੀ ਦੂਜੇ ਪਾਸੇ ਸਨ। ਇਸ ਲੜਾਈ 'ਚ ਜੱਸਾ ਸਿੰਘ ਰਾਮਗੜ੍ਹੀਆ ਨੂੰ ਹਾਰ ਹੋਈ ਸੀ, ਪਰ ਕੁਝ ਚਿਰ ਬਾਅਦ ਇਹਨਾਂ ਮਿਸਲਾਂ 'ਚ ਫਿਰ ਰਸਾਈ ਹੋ ਗਈ। ਇਸ ਨੇ 11 ਮਾਰਚ 1783 ਦੇ ਦਿਨ ਜੱਸਾ ਸਿੰਘ ਰਾਮਗੜ੍ਹੀਆ, ਬਘੇਲ ਸਿੰਘ ਤੇ ਹੋਰ ਸਿੱਖ ਜਰਨੈਲਾਂ ਨਾਲ ਮਿਲ ਕੇ ਦਿੱਲੀ ਦੇ ਲਾਲ ਕਿਲੇ ਤੇ ਨੀਲਾ ਨਿਸ਼ਾਨ ਸਾਹਿਬ ਚਲਾਇਆ ਸੀ। 1783 ਤੋਂ 1785 ਤੱਕ ਇਸ ਨੇ ਰਿਆੜਕੀ ਤੇ ਜਲੰਧਰ ਦੁਆਬ ਦਾ ਕਾਫੀ ਇਲਾਕਾ ਆਪਣੇ ਕਬਜ਼ੇ 'ਚ ਕਰ ਲਿਆ। ਬਟਾਲਾ, ਕਲਾਨੌਰ, ਦਸੂਹਾ, ਤਲਵਾੜਾ, ਮਿਆਣੀ, ਬੇਗੋਵਾਲ ਵਗੈਰਾ ਦਾ ਇਲਾਕਾ ਇਸ 'ਚ ਸ਼ਾਮਲ ਸੀ। ਪਹਾੜੀ ਰਾਜਾਂ 'ਚੋਂ ਹਰੀਪੁਰ, ਜਸਵਾਨ, ਨੂਰਪੁਰ, ਚੰਬਾ, ਮੰਡੀ, ਕਾਂਗੜਾ ਦੇ ਰਾਜੇ ਇਸ ਨੂੰ ਖਿਰਾਜ ਦਿੰਦੇ ਸਨ। ਮਗਰੋਂ ਉਸਨੇ ਉੜਮੋ ਟਾਂਡਾ ਤੇ ਯਈਆਪੁਰ ਉੱਤੇ ਵੀ ਕਬਜ਼ਾ ਕਰ ਲਿਆ। ਉਸਨੇ ਬਹੁਤ ਸਾਰੇ ਕਿਲੇ ਵੀ ਬਣਾਏ। ਹਰਗੋਬਿੰਦਪੁਰ ਉਸ ਦਾ ਹੈੱਡਕੁਆਰਟਰ ਸੀ। 20 ਅਪ੍ਰੈਲ 1803 ਦੇ ਦਿਨ ਜੱਸਾ ਸਿੰਘ ਰਾਮਗੜ੍ਹੀਆ ਦੀ ਮੌਤ ਹੋ ਗਈ। ਉਸ ਦਾ ਪੁੱਤਰ ਜੋਧ ਸਿੰਘ ਸਿਆਣਾ ਤੇ ਦਲੇਰ ਨਹੀਂ ਸੀ। 1811 'ਚ ਰਣਜੀਤ ਸਿੰਘ ਨੇ ਉਸ ਨੂੰ ਥੋੜ੍ਹੀ ਜਿਹੀ ਜਗੀਰ ਦੇ ਕੇ ਉਸ ਦੀ ਰਿਆਸਤ ਨੂੰ ਆਪਣੇ ਰਾਜ 'ਚ ਮਿਲਾ ਲਿਆ। 1952 'ਚ ਭਾਰਤ ਭਰ 'ਚ ਆਮ ਚੋਣਾਂ ਹੋਈਆਂ। ਪੈਪਸੂ 'ਚ ਅਕਾਲੀ ਦਲ ਦੀ ਕਮਾਨ ਹੇਠ ਸਾਂਝਾ ਮੋਰਚੇ ਦੀ ਸਰਕਾਰ ਬਣੀ। ਗਿਆਨ ਸਿੰਘ ਰਾੜੇਵਾਲਾ ਮੁੱਖ ਮੰਤਰੀ ਬਣੇ ਤੇ ਗਿਆਨ ਸਿੰਘ ਰਾੜੇਵਾਲਾ ਨੇ ਪੈਪਸੂ ਦੀ ਹਕੂਮਤ 20 ਅਪ੍ਰੈਲ 1952 ਨੂੰ ਸੰਭਾਲੀ ਸੀ। 20 ਅਪ੍ਰੈਲ 1993 ਦੇ ਦਿਨ ਪੁਲਿਸ ਨੇ ਪ੍ਰਗਟ ਸਿੰਘ ਉਰਫ ਪੱਗਾ ਰਟੌਲ ਤਰਨਤਾਰਨ ਕੋਲ, ਪ੍ਰੀਤੀ ਸਿੰਘ ਕਟਾਰ ਸਿੰਘ ਵਾਲਾ ਬਠਿੰਡਾ ਕੋਲ ਨਕਲੀ ਮੁਕਾਬਲੇ ਸ਼ਹੀਦ ਕੀਤੇ। ਇੱਕ ਹੋਰ ਨਕਲੀ ਮੁਕਾਬਲੇ 'ਚ ਬਲਬੀਰ ਸਿੰਘ ਵਾਸੀ ਠਰੂ ਜ਼ਿਲ੍ਹਾ ਤਰਨਤਾਰਨ ਤੇ ਪ੍ਰਗਟ ਸਿੰਘ ਉਰਫ ਪੱਡਾ ਵਾਸੀ ਮਾੜੀ ਸਿੰਘਾ ਤੇ ਕਈ ਹੋਰ ਸਿੱਖਾਂ ਨੂੰ ਨਕਲੀ ਪੁਲਿਸ ਮੁਕਾਬਲੇ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 20 ਅਪ੍ਰੈਲ ਦਾ ਦਿਨ।